ਸਤਿ ਸ਼੍ਰੀ ਅਕਾਲ। ਪੰਜਾਬੀ ਰੇਡੀਓ ਤੇ ਪੰਜਾਬੀ ਟੀਵੀ USA ਇਸ ਸਮੇਂ ਤੁਸੀਂ ਵੇਖ ਸੁਣ ਰਹੇ ਹੋ। ਪ੍ਰੋਗਰਾਮ ਲੈ ਕੇ ਹਾਜ਼ਰ ਹਾਂ ਖਬਰ ਤੇ ਨਜ਼ਰ। ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਦੇਸ਼ ਦੁਨੀਆ ਦੇ ਨਾਲ ਜੁੜੀਆਂ ਹੋਈਆਂ ਅਹਿਮ ਖਬਰਾਂ ਦੇ ਉੱਪਰ ਪਾਈਦਾ ਚਾਨਣਾ ਤੇ ਉਹਨਾਂ ਖਬਰਾਂ ਦੀ ਤਹਿ ਤੱਕ ਜਾਣ ਦੇ ਲਈ ਸਾਡੇ ਨਾਲ ਹਰ ਰੋਜ਼ ਦੀ ਤਰ੍ਹਾਂ ਸਾਥ ਹੁੰਦਾ ਹੈ ਸੀਨੀਅਰ ਪੱਤਰਕਾਰ ਮਿੰਟੂ ਗੁਰੂਸਰੀਆ ਜੀ ਦਾ। ਸਭ ਤੋਂ ਪਹਿਲਾਂ ਕਰਦੇ ਹਾਂ ਉਹਨਾਂ ਦਾ ਪ੍ਰੋਗਰਾਮ ਦੇ ਵਿੱਚ ਨਿੱਘਾ ਸਵਾਗਤ। ਬਹੁਤ ਬਹੁਤ ਸਵਾਗਤ ਹੈ ਜੀ। ਸ਼ੁਕਰੀਆ ਸਾਰਿਆਂ ਨੂੰ। ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸੋ ਰੁੱਖ ਹੁਣ ਖਬਰਾਂ ਦਾ ਕਰੀਏ। ਸਭ ਤੋਂ ਪਹਿਲਾਂ ਇੱਕ ਦੁਖਦ ਤੇ ਸੰਗੀਨ ਜਿਹੀ ਖਬਰ ਦੇ ਨਾਲ ਸ਼ੁਰੂਆਤ ਕਰਦੇ ਹਾਂ। ਕਬੱਡੀ ਜਗਤ ਦਾ ਵੱਡਾ ਸਿਤਾਰਾ ਹੈ ਹਰਿਆਣੇ ਦਾ ਨੌਜਵਾਨ ਸ਼ੀਲੂ ਦੇ ਪਰਿਵਾਰ ਤੇ ਦੁੱਖਾਂ ਦਾ ਪਹਾੜ ਟੁੱਟਿਆ ਹੈ। ਉਹਨਾਂ ਦੀ ਪਤਨੀ ਜਿਹਨੇ ਕੁਝ ਸਮਾਂ ਪਹਿਲਾਂ ਹੀ ਹਾਲੇ ਬੱਚੇ ਨੂੰ ਜਨਮ ਦਿੱਤਾ ਸੀ, ਉਹਨਾਂ ਨੇ ਆਪਣੀ ਜੀਵਨ ਲੀਲਾ ਆਪਣੇ ਆਪ ਹੀ ਸਮਾਪਤ ਕਰ ਲਈ ਹੈ। ਉਸ ਦੇ ਪਿੱਛੇ ਬੜੇ ਸਾਰੇ ਹੋਰ ਹੁਣ ਗੱਲਾਂ ਵੀ ਚੱਲ ਰਹੀਆਂ ਨੇ ਖਬਰਾਂ ਦੇ ਵਿੱਚ। ਕੀ ਸਾਰਾ ਤੱਥ-ਸਾਰ ਹੈ ਜੀ? ਹੁਣ ਤੱਕ ਕੀ ਜਾਣਕਾਰੀ ਨਿਕਲ ਕੇ ਸਾਹਮਣੇ ਆਈ ਹੈ? ਮੈਂ ਨਾ ਇੱਕ ਆਪਣੀ ਜ਼ਿੰਦਗੀ ਦਾ ਤੱਥ ਇਹ ਕੱਢਿਆ ਕਿ ਜਦੋਂ ਕਿਸੇ ਫੇਮਸ ਬੰਦੇ ਦੀ ਘਰ ਦੀ ਬਰਬਾਦੀ ਹੁੰਦੀ ਹੈ ਨਾ, ਫਿਰ ਉਦੋਂ ਗੁਰਪ੍ਰੀਤ ਜੀ ਚਿੜੀਆਂ ਦਾ ਮਰਨਾ ਤੇ ਗਵਾਰਾਂ ਦਾ ਹਾਸਾ ਹੋ ਜਾਂਦਾ ਹੈ। ਉਦੋਂ ਉਹ ਲੋਕ ਵੀ ਗੱਲਾਂ ਕਰਦੇ, ਉਹ ਲੋਕ ਵੀ ਟਿਚਰਾਂ ਕਰਦੇ ਆ ਜਿਨ੍ਹਾਂ ਨੇ ਕਦੇ ਜ਼ਿੰਦਗੀ 'ਚ 6 ਫੁੱਟ ਤੋਂ ਉੱਚੇ ਰੁੱਖ ਤੋਂ ਪੱਤਾ ਵੀ ਨਹੀਂ ਤੋੜਿਆ ਹੁੰਦਾ। ਬਿਲਕੁਲ। ਸ਼ੀਲੂ ਵਰਗਿਆਂ ਨੇ ਆਪਣੀ ਜ਼ਿੰਦਗੀ 'ਚ ਉਹ ਕੁਝ ਹਾਸਲ ਕੀਤਾ ਜੋ ਮੇਰੇ ਖਿਆਲ ਦੇ ਨਾਲ ਇੰਡੀਆ ਦੇ ਵਿੱਚ ਸੁਪਨਾ ਤੇ ਸ਼ਾਇਦ ਸਾਰੇ ਹੀ ਦੇਖਦੇ ਹੋਣਗੇ, ਪਰ ਪੂਰੇ ਕੁਝ % ਕਰ ਪਾਉਂਦੇ ਆ। ਦੇਖੋ ਉਹਦੇ ਘਰ ਦੀ ਬਰਬਾਦੀ ਹੋਈ ਆ, ਉਹਦੇ ਨਾਲ ਦਾ ਜਾਫੀ ਇਸ ਟਾਈਮ ਪੂਰੀ ਦੁਨੀਆ 'ਚ ਲੱਭਣਾ ਔਖਾ ਹੈ। ਬਿਲਕੁਲ। ਛੋਟੀ ਉਮਰੇ ਵਿਆਹ ਹੋ ਗਿਆ। ਚਲੋ ਘਰਾਂ 'ਚ ਕਈ ਗੱਲਾਂ ਹੁੰਦੀਆਂ ਨੇ, ਉਹਦੀ ਮਾਂ ਬਿਮਾਰ ਰਹਿੰਦੀ ਸੀ ਜਿਸ ਕਰਕੇ ਨਿੱਕੀ ਉਮਰੇ ਉਹਦਾ ਵਿਆਹ ਹੋ ਗਿਆ ਜੀ। ਜਿਹੜੀ ਕੁੜੀ ਸੀ, ਕੁੜੀ ਵੀ ਬੜੀ ਸੁਹੱਪਣ ਵਾਲੀ ਸੀ, ਕੁੜੀ ਬੜੀ ਸਿਆਣੀ ਸੀਗੀ, ਪਰ ਉਮਰਾਂ ਨਿਆਣੀਆਂ ਹੁੰਦੀਆਂ ਨੇ ਕਈ ਵਾਰ, ਮੈਚਿਓਰਿਟੀ ਤੁਹਾਡੇ 'ਚ ਨਹੀਂ ਆਈ ਹੁੰਦੀ। ਤੇ ਬੱਚਾ ਉਹਨਾਂ ਦਾ ਮੇਰਾ ਖਿਆਲ ਕਿ ਬਰਥ ਉਹਦਾ ਨਵੰਬਰ ਦਾ ਹੈ ਤੇ ਤੁਸੀਂ ਹਿਸਾਬ ਲਾ ਲਓ ਕਿ ਉਹ ਵਿਚਾਰਾ ਮਸੀਂ 8-10 ਮਹੀਨਿਆਂ ਦਾ ਹੋਇਆ ਜੀ। ਇਸ ਦਰਮਿਆਨ ਕੀ ਹੁੰਦਾ ਹੈ ਕਿ ਕੱਲ ਮ੍ਰਿਤਕਾ ਮਿਲਦੀ ਹੈ ਮੁਸਕਾਨ ਜੀ, ਭੇਤ ਭਰੀ ਹਾਲਤ ਦੇ ਵਿੱਚ ਉਹਦੀ ਮੌਤ ਹੋਈ ਆ। ਉਸ ਤੋਂ ਬਾਅਦ ਥਿਊਰੀ ਦਿੱਤੀ ਜਾਂਦੀ ਹੈ ਕਿ ਖੁਦਕੁਸ਼ੀ ਕੀਤੀ ਹੈ। ਚਲੋ ਸੁਸਾਈਡ ਨੋਟ ਦੀ ਹੁਣ ਤੱਕ ਪੁਸ਼ਟੀ ਨਹੀਂ ਹੋਈ ਜੀ। ਪਰ ਅੱਜ ਕੀ ਹੋਇਆ ਕਿ ਸ਼ੀਲੂ, ਉਹਦੇ ਪਿਓ ਸੁਰਿੰਦਰ, ਭਰਾ ਮਨੀਸ਼ ਤੇ ਮਾਂ ਨਿਸ਼ਾ ਤੇ ਮੁਕੱਦਮਾ ਦਰਜ ਹੋ ਜਾਂਦਾ ਹੈ। ਮੁਸਕਾਨ ਦੇ ਪਿਤਾ ਸੁਖਵੀਰ ਦੇ ਬਿਆਨਾਂ ਤੇ ਮਾਮਲਾ ਦਰਜ ਹੁੰਦਾ ਹੈ। ਹੁਣ ਸੁਖਵੀਰ ਜੀ ਨੇ ਇਹ ਗੱਲ ਆਖੀ ਆ ਕਿ ਦਰਅਸਲ ਸ਼ੀਲੂ ਦੀਆਂ ਕੁਝ ਗਰਲਫ੍ਰੈਂਡ ਸੀਗੀਆਂ, ਇਹਦੇ ਨਜਾਇਜ਼ ਤਾਲੁਕਾਤ ਸਨ ਜੀ, ਤੇ ਇਸ ਕਰਕੇ ਤਲਾਕ ਦਾ ਮਤਲਬ ਕਿ ਜ਼ੋਰ ਪਾਉਂਦਾ ਸੀਗਾ। ਤੇ ਦੂਜੀ ਗੱਲ ਇਹ ਕਹਿੰਦੇ ਆ ਕਿ ਵੀ ਦਾਜ ਦਹੇਜ ਵਾਸਤੇ ਸ਼ੋਸ਼ਤ ਕੀਤਾ ਜਾਂਦਾ ਸੀਗਾ, ਮਤਲਬ ਕਿ ਤੰਗ ਪਰੇਸ਼ਾਨ ਕੀਤਾ ਜਾਂਦਾ ਸੀ। ਦੋਵੇਂ ਗੱਲਾਂ ਕੰਟਰਾਡਿਕਟ ਨੇ। ਦੇਖੋ, ਮੈਂ ਮ੍ਰਿਤਕਾ ਦੇ ਨਾਲ ਵੀ ਓਨਾ ਹੀ ਆ, ਤੇ ਬਾਈ ਕੋਈ ਨਿਆਂ ਪਸੰਦ ਕਿਸੇ ਕਿਸਮ ਦੀ ਹੋਰ ਗੱਲ ਕਰਦਾ, ਮੈਂ ਉਹਦੇ ਨਾਲ ਵੀ ਓਨਾ ਹੈ। ਕਿਉਂਕਿ ਕਿਸੇ ਦੀ ਧੀ ਗਈ ਆ, ਤਾਂ ਕਿਸੇ ਦੀ ਧੀ ਜਦੋਂ ਆਪਾਂ ਘਰੋਂ ਤੋਰਦੇ ਹਾਂ ਤਾਂ ਬੜੇ ਰੀਝਾਂ ਨਾਲ, ਅਰਮਾਨਾਂ ਨਾਲ ਤੋਰਦੇ ਹਾਂ। ਉਹਦਾ ਚਲੇ ਜਾਣਾ ਆਪਣੇ ਆਪ ਦੇ ਵਿੱਚ ਬੜਾ ਦੁੱਖ ਹੈ। ਪਰ ਗੱਲਾਂ ਥੋੜ੍ਹੀਆਂ ਜਿਹੀਆਂ ਕੰਟਰਾਡਿਕਟ ਹੋ ਜਾਂਦੀਆਂ ਨੇ ਕਿ ਜੇ ਮੰਨ ਲਓ ਇਸ ਤਰ੍ਹਾਂ ਦੀ ਗੱਲ ਮੁਸਕਾਨ ਨੇ ਤੁਹਾਨੂੰ ਪਹਿਲਾਂ ਦੱਸੀ ਸੀ ਤੇ ਤੁਸੀਂ ਆਪਦੀ ਧੀ ਨੂੰ ਘਰੇ ਸੱਦ ਕੇ ਤੇ ਇਹਦਾ ਨਿਬੇੜਾ ਕਰ ਸਕਦੇ ਸੀ। ਇਹ ਮੇਰਾ ਆਪਣਾ ਓਪੀਨੀਅਨ ਹੈ, ਮਾਫ ਕਰਨਾ, ਕਿ ਇਹ ਮੌਕਾ ਸੰਭਾਲਣ ਦੀ ਜ਼ਰੂਰਤ ਆ। ਤੇ ਦੂਜੀ ਗੱਲ ਇਹ ਆ ਕਿ ਜੇਕਰ ਇਸ ਤਰ੍ਹਾਂ ਦੀ ਨੌਬਤ ਆਈ ਆ ਦਾਜ ਦੂਜ ਵਾਸਤੇ, ਉਹ ਤੰਗ ਪਰੇਸ਼ਾਨ ਕਰਦੇ ਸੀ, ਪਹਿਲਾਂ ਹੀ ਮੁਕੱਦਮਾ ਦਰਜ ਕਰ ਦੇਣਾ ਚਾਹੀਦਾ ਸੀ ਤਾਂ ਕਿ ਕੁੜੀ ਦੀ ਜਾਨ ਬਚ ਜਾਂਦੀ। ਖੈਰ, ਇਹ ਤੇ ਹੁਣ ਮੁਕੱਦਮਾ ਲੱਗਣਾ ਹੀ ਲੱਗਣਾ। ਕਿਉਂਕਿ ਖੁਦਕੁਸ਼ੀ ਨੂੰ ਮਜਬੂਰ ਕਰਨ ਵਾਸਤੇ ਉਹਦਾ ਆਧਾਰ ਤੇ ਦਾਜ ਵਾਲਾ ਬਣ ਹੀ ਜਾਣਾ ਆਪਣਾ। ਬਿਲਕੁਲ, ਕਿਉਂਕਿ ਉਹਦੇ ਤੋਂ ਬਗੈਰ ਬਣਨਾ ਹੀ ਨਹੀਂ ਹੈ, ਕਾਰਨ ਤੇ ਬਣੇਗਾ। ਹੁਣ ਗੱਲ ਇਹ ਕਿ ਕੋਈ ਸੁਸਾਈਡ ਨੋਟ ਹੈ, ਇਹ ਗੱਲ ਵੱਖਰੀ ਹੈ। ਜੇ ਸੁਸਾਈਡ ਨੋਟ ਨਹੀਂ ਹੈ ਤੇ ਇਹ ਗੱਲ ਵੱਖਰੀ ਹੈ। ਭਾਸਕਰ ਵੈਸੇ ਕਲੇਮ ਕਰ ਰਿਹਾ ਜੀ, ਭਾਸਕਰ ਨੇ ਕਲੇਮ ਕੀਤਾ ਵੀ ਹੈਗਾ ਸੁਸਾਈਡ ਨੋਟ ਕੋਲੋਂ ਮਿਲਿਆ ਹੈ। ਬਿਲਕੁਲ ਗੁਰਪ੍ਰੀਤ, ਮੈਂ ਤੁਹਾਡੀ ਗੱਲ ਦੇ ਨਾਲ ਸਹਿਮਤ ਹਾਂ ਕਿ ਮੀਡੀਆ ਰਿਪੋਰਟਸ ਨੇ ਜੀ, ਪਰੰਤੂ ਜਦੋਂ ਤੱਕ ਪੁਲਿਸ ਆਫੀਸ਼ੀਅਲੀ ਇਸ ਗੱਲ ਦੀ ਪੁਸ਼ਟੀ ਨਹੀਂ ਕਰਦੀ ਤਾਂ ਆਪਾਂ ਜੇਲ੍ਹ ਆ ਕੇ ਗੱਲ ਕਰਾਂਗੇ। ਬਿਲਕੁਲ, ਜੇ ਸੁਸਾਈਡ ਨੋਟ ਹੈ ਤਦ ਸਥਿਤੀ ਹੋਰ ਹੈ, ਜੇ ਸੁਸਾਈਡ ਨੋਟ ਨਹੀਂ ਹੈ ਤਦ ਸਥਿਤੀ ਹੋਰ ਹੈ। ਫਿਰ ਉਹਦੀ ਜਾਂਚ ਹੋਣੀ ਚਾਹੀਦੀ ਹੈ ਕਿ ਵਾਕਿਆ ਖੁਦਕੁਸ਼ੀ ਹੈ, ਕੋਈ ਹੋਰ ਤਾਂ ਗੱਲ ਨਹੀਂ ਹੋਈ। ਪਰ ਕੁੱਲ ਮਿਲਾ ਕੇ ਆਪਾਂ ਕਹਿ ਸਕਦੇ ਹਾਂ ਕਿ ਸ਼ੀਲੂ ਦੀ ਜ਼ਿੰਦਗੀ ਬਰਬਾਦ ਹੀ ਬਰਬਾਦ ਹੈ। ਬਿਲਕੁਲ, 10 ਮਹੀਨਿਆਂ ਦਾ ਬੱਚਾ ਮਾਂ ਮਿੱਟਰ ਹੋ ਗਿਆ ਜੀ। ਆਪਦੇ ਨਾਲ ਹੁਣ ਕੀ ਬੀਤੇਗੀ, ਕੀ ਹੋਏਗੀ, ਮੈਂ
ਗੁਰਪ੍ਰੀਤ ਜੀ ਆਪਦੀ ਜ਼ਿੰਦਗੀ 'ਚ ਬੜੇ ਇਦਾਂ ਦੇ ਲੋਕ ਜੇਲ੍ਹਾਂ 'ਚ ਦੇਖੇ ਆ ਜਿਨ੍ਹਾਂ ਦੇ ਜੀਵਨ ਸਾਥੀ ਚਲੇ ਗਏ ਤੇ ਗਾਂ ਬੱਚਿਆਂ ਦਾ ਗਮ ਉਹਨਾਂ ਨੂੰ ਜੇਲ੍ਹ 'ਚ ਖਾ ਗਿਆ। ਆਪ ਅਸੀਂ ਇੱਥੇ ਬੈਠੇ ਬੱਚਿਆਂ ਦਾ ਕੀ ਬਣੂਗਾ। ਬਿਲਕੁਲ। ਤੋ ਇਹ ਕਹਾਣੀ ਇਸ ਘਰ ਨਾਲ ਵਾਪਰੀ ਆ। ਘਰ ਖਾਲੀ ਹੋ ਗਿਆ। ਜਿਨ੍ਹਾਂ ਦੀ ਕੁੜੀ ਮੁੱਕੀ ਆ ਅਸੀਂ ਉਹਨਾਂ ਦੇ ਨਾਲ ਵੀ ਸਿੰਪਤੀ ਰੱਖਦੇ ਆ ਬਈ। ਤੇ ਆਪਣੇ ਘਰਾਂ 'ਚ ਵੀ ਕੁੜੀਆਂ ਨੇ, ਧੀਆਂ ਵਾਲੇ ਆਪਾਂ ਵੀ ਦਰਦ ਹੁੰਦਾ ਹੈ ਨਾ। ਪਰ ਇਸ ਘਰ ਦੀ ਵੀ ਬਰਬਾਦੀ ਹੋ ਗਈ ਤੇ ਸਭ ਤੋਂ ਜ਼ਿਆਦਾ ਸਜ਼ਾ ਉਸ ਮਾਸੂਮ ਨੂੰ ਮਿਲ ਗਈ ਜਿਹਦਾ ਕੋਈ ਕਸੂਰ ਹੀ ਨਹੀਂ ਹੈ। ਤਾਂ ਕੁੱਲ ਮਿਲਾ ਕੇ ਕਹਿ ਸਕਦੇ ਆ ਕਿ ਜਿਹੜਾ ਸ਼ੀਲੂ ਮੇਰੇ ਖਿਆਲ ਦੇ ਨਾਲ ਦਿਨ ਦਾ 3 ਲੱਖ ਰੁਪਈਆ ਵੀ ਮੰਗ ਲਵੇ ਨਾ ਜੀ ਤਾਂ 3 ਲੱਖ ਰੁਪਈਆ ਵੀ ਲੈ ਸਕਦਾ ਸੀ। ਏਡੀ ਚੜ੍ਹਤ ਆ ਬੰਦੇ ਦੀ। ਸੋ ਗੱਲ ਇਹ ਆ ਕਿ ਹੁਣ ਉਹਦਾ ਕੀ ਬਣੇਗਾ ਕੀ ਨਹੀਂ ਬਣੇਗਾ। ਉਹਦੇ ਪ੍ਰਸ਼ੰਸਕ ਚਿੰਤਤ ਨੇ ਇਸ ਗੱਲੋਂ, ਪਰ ਮਾਮਲਾ ਬਹੁਤ ਹੀ ਦੁਖਦ, ਬਹੁਤ ਹੀ ਗੁੰਝਲਦਾਰ ਤੇ ਮੈਂ ਕਹਿੰਦਾ ਕਿ ਬਹੁਤ ਹੀ ਇਹ ਤੇ ਬਰਬਾਦੀ ਖੋਰਾ ਬਣ ਗਿਆ ਜੀ। ਬਿਲਕੁਲ। ਇਹ ਤਾਂ ਹੁਣ ਠੀਕ ਹੈ, ਬਿਲਕੁਲ ਤੁਹਾਡੀ ਗੱਲ। ਉਸ ਬੱਚੇ ਦਾ ਪਤਾ ਨਹੀਂ ਕੀ ਦੋਸ਼ ਹੈ ਕਿ ਜਿਸ ਨੂੰ ਇਹ ਸਜ਼ਾ ਮਿਲਣੀ ਹੈ। ਹੁਣ ਖੈਰ ਇਸ ਤੋਂ ਅੱਗੇ ਜੇਕਰ ਆਪਾਂ ਵਧੀਏ ਤਾਂ ਗੱਲ ਰਾਜਾ ਵੜਿੰਗ ਹੋਣਾ ਦੀ ਕਰ ਲੈਂਦੇ ਆ। ਰਾਜਾ ਵੜਿੰਗ ਹੋਣਾ ਦੇ ਆਪਣੇ ਪ੍ਰੋਗਰਾਮ ਤੇ ਨਾਅਰੇਬਾਜ਼ੀ ਕਿਸੇ ਹੋਰ ਦੀ। ਗੱਲ ਇਹ ਆ ਕਿ ਰਾਜਾ ਵੜਿੰਗ ਹੋਏ, ਚੰਨੀ ਹੋਏ ਜਾਂ ਇਹਨਾਂ ਦਾ ਹੁਣ ਆ ਜਿਹੜਾ ਚੱਲਦਿਆ ਪਿਆ ਐਪੀਸੋਡ ਬਘੇਲ ਵਾਲਾ ਜੀ। ਮੈਂ ਕੱਲ ਕਿੱਥੋਂ ਗੱਲ ਖਤਮ ਕੀਤੀ ਸੀ ਯਾਦ ਆ ਗੁਰਪ੍ਰੀਤ? ਜਦੋਂ ਆਪਾਂ ਲਾਸਟ ਪ੍ਰੋਗਰਾਮ ਕੀਤਾ ਸੀ ਦੋਨਾਂ ਨੇ ਤਾਂ ਆਪਾਂ ਕਿੱਥੇ ਗੱਲ ਖਤਮ ਕੀਤੀ ਸੀ ਕਿ ਛੋਟੇ ਹੁੰਦਿਆਂ ਦਾਦੀਆਂ ਨਾਨੀਆਂ ਤੋਂ ਕਹਾਣੀਆਂ ਸੁਣਦੇ ਸਾਂ ਜੀ। ਸੁਣਦਿਆਂ ਨੀਂਦ ਆ ਜਾਂਦੀ ਤੇ ਅਗਲੇ ਦਿਨ ਕਹਿੰਦੇ ਕਿ ਮਾਂ ਜੀ ਉੱਥੋਂ ਹੀ ਸੁਣਾ ਦਿਓ, ਇੱਥੋਂ ਤੱਕ ਸੁਣੀ ਆ। ਬਿਲਕੁਲ। ਤੇ ਮੈਂ ਤੁਹਾਨੂੰ ਕੀ ਕਿਹਾ ਸੀਗਾ ਕਿ ਇਹੀ ਕਹਾਣੀ ਆ ਕਿ ਇੱਥੋਂ ਤੱਕ ਸੁਣ ਲਓ ਅੱਜ, ਅੱਗੇ ਕੱਲ ਨੂੰ ਸੁਣਾ ਦਿਆਂਗੇ ਤੁਹਾਨੂੰ, ਕਿਉਂਕਿ ਸਾਨੂੰ ਇੰਨਾ ਮਾਣ ਆ ਰਾਜਾ ਵੜਿੰਗ ਤੇ, ਚੰਨੀ ਸਾਹਿਬ ਤੇ, ਕਾਂਗਰਸ ਤੇ ਕਿ ਇਹਨਾਂ ਦੀ ਲੜਾਈ ਨੌ ਸੱਸ ਦਾ ਦੁਨੀਆ ਤੇ ਝਗੜਾ ਖਤਮ ਹੋ ਸਕਦਾ। ਹਣੀ ਸੇਠੀ ਹੋਰਾਂ ਦੀ ਦੁਕਾਨ ਚੋਂ ਝਗੜਾ ਕਲੇਸ਼, ਜੋਤੀ ਨੂਰਾ ਹੋਰਾਂ ਦਾ ਕਲੇਸ਼, ਇਹਨਾਂ ਸਾਰਿਆਂ ਦਾ ਨਿਬੜ ਸਕਦਾ ਹੈ ਜੀ। ਇੱਕ ਵੇਲਾ ਆਏਗਾ ਸਿਆਣੇ ਹੋ ਜਾਣਗੇ ਸਾਰੇ, ਪਰ ਤੁਸੀਂ ਇਹ ਉਮੀਦ ਕਰੋ ਕਿ ਇਹਨਾਂ ਦਾ ਝਗੜਾ ਨਿਬੜ ਜਾਏਗਾ ਬਸ ਫੇਰ ਤੇ ਸਮਝ ਲਓ ਕਿ ਬਈ ਤੁਹਾਡਾ ਕਿਤੇ ਨਾ ਕਿਤੇ ਕਿਸੇ ਹਸਪਤਾਲ ਦੇ ਵਿੱਚ ਇਲਾਜ ਦੀ ਬਹੁਤ ਜ਼ਰੂਰਤ ਆ। ਇਲਾਜ ਚਲਾਉਣਾ ਪੈਣਾ ਜੇ ਆਪਾਂ ਇਹ ਉਮੀਦ ਕਰ ਲਈਏ। ਤੋ ਗੱਲ ਇਹ ਆ ਕਿ ਉੱਥੇ ਪਟਿਆਲੇ 'ਚ ਪ੍ਰੋਗਰਾਮ ਹੈ, ਉੱਥੇ ਨਾਅਰੇਬਾਜ਼ੀ, ਚੰਨੀ ਲਿਆਓ ਪੰਜਾਬ ਬਚਾਓ। ਅਰੇ ਸਰ ਪੰਜਾਬ ਜੇ ਬਚਾ ਹੀ ਗਏ ਸੀ ਚੰਨੀ ਸਾਹਿਬ ਤੇ ਫਿਰ ਚੰਨੀ ਸਾਹਿਬ ਆਪ ਕਿਉਂ ਨਹੀਂ ਲੱਭੇ? ਰਿਪੀਟ ਕਿਉਂ ਨਹੀਂ ਹੋਏ? ਇਹ ਆਪਣੇ ਬੰਦੇ ਪਤਾ ਕੀ ਹੈ ਜੀ, ਪੰਜਾਬੀ ਬੰਦੇ ਜਿਨ੍ਹਾਂ ਦੇ ਮਗਰ ਲੱਗਦੇ ਆ ਬਸ। ਚੰਨੀ ਮੈਂ ਆਖਿਆ 1.5-2 ਸਾਲ ਤੇ ਗੁਰਪ੍ਰੀਤ ਚੰਨੀ ਲੱਭਾ ਹੀ ਨਾ। ਬਿਲਕੁਲ। ਅਗੇ 25-25 50 ਤੇ ਚੰਨੀ ਲੱਭ ਕੇ ਵਿਖਾ। ਚੰਨੀ ਉਹਨੀ ਵੀ ਅੱਖਾਂ ਦਾ ਬਹਾਨਾ ਲਾ ਕੇ ਸ਼ਾਇਦ ਅਮਰੀਕਾ ਬੈਠੇ ਸੀ। ਬਸ ਇਹੀ ਆ, ਸੱਜਣਾ ਨੂੰ ਜਦੋਂ ਰੋਣਾ ਹੋਵੇ ਤੇ ਫਿਰ ਤੇ ਧੂਏ ਤੇ ਪੱਜ ਵੀ ਰੋਇਆ ਜਾਂਦਾ, ਚੁੱਲ੍ਹੇ ਦੇ ਮੂਹਰੇ ਬਹਿ ਕੇ। ਵਿੱਚੋਂ ਪੁੱਛੇ ਕੋਈ ਤੇ ਕਹਿ ਦਿੰਦੇ ਆ ਕਿ ਬਈ ਧੂਆਂ ਪੈ ਗਿਆ ਅੱਖਾਂ 'ਚ। ਸਮਝਦੇ ਨਾ, ਅੱਖਾਂ ਦਾ ਮਾਮਲਾ ਹੈ, ਦਿਲ ਦਾ ਮਾਮਲਾ ਹੈ, ਇੱਥੇ ਅੱਖਾਂ ਦਾ ਮਾਮਲਾ ਹੈ। ਤਾਂ ਗੱਲ ਇਹ ਹੈ ਕਿ ਅੱਜ ਇਹਨਾਂ ਨੇ ਆਪਣੀ ਬੇਇੱਜ਼ਤੀ ਆਪ ਹੀ ਕਰਵਾਈ ਹੈ ਜੀ। ਰਾਜਾ ਵੜਿੰਗ ਦੇ ਪ੍ਰੋਗਰਾਮ 'ਚ ਖਲਲ ਪਿਆ, ਉਹ ਹੁਣ ਸ਼ਿਕਾਇਤ ਕਰ ਦੇਣਗੇ ਜੀ ਚੰਨੀ ਦੇ ਸਮਰਥਕਾਂ ਦੀ ਜਾਂ ਚੰਨੀ ਦੀ। ਮਾਮਲਾ ਉੱਥੇ ਹੀ ਖੜ ਗਿਆ ਨਾ ਕਿ ਇੱਕ ਦੂਜੇ ਦਾ ਨੁਕਸਾਨ ਕਰਨਾ। ਜੋ ਤੁਹਾਡਾ ਸਿਆਸੀ ਦੁਸ਼ਮਣ ਹੈ ਉਹਦਾ ਕੀ ਨੁਕਸਾਨ ਕਰ ਰਹੇ ਹੋ ਤੁਸੀਂ? ਪੇਪਰ ਲੀਕ ਤੇ ਤੁਸੀਂ ਪਛੜੇ ਹੋ ਬਈ। ਕੇਜਰੀਵਾਲ ਨੂੰ ਘੇਰਨ ਦੇ ਮਾਮਲੇ 'ਚ, ਮਨਮੋਹਨ ਸਿੰਘ ਜੀ ਨੂੰ ਕਲੀਨ ਚਿੱਟ ਮਿਲਣ ਦੇ ਮਾਮਲੇ 'ਚ ਤੁਸੀਂ ਪਛੜੇ ਹੋ। ਏਜੰਡਾ ਤੁਹਾਡੇ ਤੋਂ ਕੋਈ ਸੈੱਟ ਨਹੀਂ ਹੋ ਰਿਹਾ, ਭਵਿੱਖ ਮੁਖੀ ਝਗੜਾ ਤੁਹਾਡਾ ਨਹੀਂ ਨਿਬੜ ਰਿਹਾ ਜੀ। ਰਾਹੁਲ ਗਾਂਧੀ ਇੰਨਾ ਗੇਨ ਕਰ ਰਿਹਾ ਸਿਆਸਤ ਦੇ ਵਿੱਚ, ਉਹ ਮਾਮਲਾ ਕੈਸ਼ ਨਹੀਂ ਹੋ ਰਿਹਾ। ਉਹ ਕਹਿੰਦੇ ਆ ਕਿ ਆਹ ਜਿਹੜੀਆਂ ਚੀਜ਼ਾਂ ਨੇ ਇਹ ਇਹਨਾਂ ਦਾ ਹੀ ਆਪਦਾ ਨੁਕਸਾਨ ਆ। ਕਿਸੇ ਨੂੰ ਕੁਝ ਵੀ ਕਰਨ ਦੀ ਜ਼ਰੂਰਤ ਨਹੀਂ ਹੈ। ਕਾਂਗਰਸ ਉਹ ਸਿਆਣੀ ਪਾਰਟੀ ਆ ਪੰਜਾਬ ਦੇ ਵਿੱਚ ਜਿਹੜੇ ਆਪ ਹੀ ਕੁਹਾੜੇ ਤੇ ਛੜੱਪਾ ਮਾਰ ਲੈਂਦੇ ਆ। ਬਿਲਕੁਲ ਚੱਲਦਾ ਇਹਨਾਂ ਦਾ ਇਹੀ ਕੁਝ ਹੈ। ਹਾਂਜੀ, ਇਹਨਾਂ ਦਾ ਮਾਮਲਾ ਏਦਾਂ ਹੀ ਚੱਲੇਗਾ, ਇਹ ਚੱਲਦਾ ਹੀ ਰਹਿਣਾ। ਅੱਜ ਬਘੇਲ ਸਾਹਿਬ ਉਹ ਵੀ ਆਪਣਾ ਬੂਥ ਸਭ ਤੋਂ ਮਜ਼ਬੂਤ, ਫਿਰ ਰਾਜਾ ਵੜਿੰਗ ਨੇ ਕਿਹਾ ਕਿ ਆਪਦੇ ਲੀਡਰ ਬਾਰੇ ਮੂੰਹ ਨਾ ਖਲਵਾਓ ਨਹੀਂ ਤੇ ਕੰਮ ਕੌੜਾ ਹੋ ਜਾਊਗਾ। ਇਹ ਕੀ ਆ? ਫਿਰ ਚੰਨੀ ਦਾ ਮੁੰਡਾ ਕਿਸ ਤਰ੍ਹਾਂ ਦੀਆਂ ਰੀਲਾਂ ਪਾ ਰਿਹਾ ਹੈ ਕਿ ਕੱਲੇ ਕੱਲੇ ਦਾ ਹਿਸਾਬ ਕਰਾਂਗੇ। ਅਰੇ ਸਰ, ਸੁਪਰੀਮ ਕੋਰਟ ਦੇ ਜੱਜ ਲੱਗ ਜਾਓਗੇ ਤੁਸੀਂ? ਹਿਸਾਬ ਕਾਨੂੰਨ ਨੇ ਕਰਨਾ ਹੈ ਸਰ। ਮੈਂ ਵਾਰ-ਵਾਰ ਆਹੀ ਗੱਲ ਭਗਵੰਤ ਮਾਨ ਹੋਰੀ ਕਹਿੰਦੇ ਹੁੰਦੇ ਸਨ ਕਿ ਅਸੀਂ ਹਿਸਾਬ ਤੁਸੀਂ ਕਿਵੇਂ ਕਰੋਗੇ ਬਾਈ? ਹੁਣ ਜਦੋਂ ਪਾਵਰ 'ਚ ਆਏ ਤੇ ਇਹਨਾਂ ਨੂੰ ਕਹੋ ਕਿ ਕਰੋ ਹਿਸਾਬ ਸਾਰਿਆਂ ਦਾ, ਨਹੀਂ ਫਿਰ ਕਹਿਣਗੇ ਕਿ ਨਹੀਂ ਅਸੀਂ ਕਾਨੂੰਨ ਤੋਂ ਬਾਹਰ ਥੋੜੀ ਜਾ ਸਕਦੇ। ਤਾਂ ਗੱਲ ਇਹ ਕਿ ਹਿਸਾਬ ਤੁਸੀਂ ਕਰੀ ਚੱਲੋ,
ਤੁਹਾਨੂੰ ਦੁਸ਼ਮਣ ਨੂੰ ਤਕਲੀਫ ਪਹੁੰਚਾਉਣ ਦੀ ਲੋੜ ਹੀ ਨਹੀਂ ਕਿ ਉਹ ਕੋਈ ਮਿਹਨਤ ਕਰੇ, ਤੁਸੀਂ ਆਪ ਹੀ ਕਾਫੀ ਹੋ ਆਪ ਦਾ ਨੁਕਸਾਨ ਪਹੁੰਚਾਉਣ ਵਾਸਤੇ। ਕੀ ਫਾਇਦਾ ਗੁਰਪ੍ਰੀਤ ਜੀ? ਮੈਂ ਕਹਿੰਦਾ ਰਾਜਾ ਵੜਿੰਗ ਵੀ ਸਿਆਣਾ ਹੋਵੇ, ਮੂੰਹ ਤੇ ਮਾਰ ਕੇ ਅਸਤੀਫਾ ਨਿਕਲੇ ਇੱਥੋਂ ਕਿ ਬਾਈ ਸਰਕਾਰ ਬਣਾਉਣੀ ਹੁਣ ਤੁਹਾਡੀ ਜ਼ਿੰਮੇਵਾਰੀ ਆ, ਜੇ ਸਰਕਾਰ ਨਾ ਬਣਾਈ ਤੇ ਕਾਂਗਰਸ ਤੁਹਾਨੂੰ ਛੱਡਣੀ ਪੈਣੀ ਆ। ਤਾਂ ਗੱਲ ਇਹ ਆ ਕਿ ਇਹ ਆਪੋ ਵਿੱਚ ਦੀ ਇੰਨਾ ਖਲਾਰਾ ਪਾ ਚੁੱਕੇ ਆ। ਅੱਜ ਅਸੀਂ ਗੱਲਾਂ ਕਰਦੇ ਆਉਂਦੇ ਸਾਂ ਕਿ ਇਹਨਾਂ ਦੇ ਕੋਲ ਸਜੀ ਸਜਾਈ ਥਾਲੀ ਸੀ ਤੇ ਇਹਨਾਂ ਨੇ ਰਲ ਕੇ ਐਸਾ ਥਾਲੀ ਨੂੰ ਠੁੱਡ ਮਾਰਿਆ ਕਿ ਥਾਲੀ ਹੁਣ ਕਰਮਾਂ ਵਾਲੀ ਜਿਹੜੀ ਹੈ ਬਸ ਤਾਂ ਦੀ ਤਾਂ ਹੀ। ਥਾਲੀ ਕਾਦੀ ਜੀ, ਹੁਣ ਤਾਂ ਛਾਨਣੀ ਬਣ ਗਈ ਲੱਗਦੀ ਆ, ਜਿੱਦਾਂ ਦੇ ਹਾਲਾਤ ਨੇ ਵਿੱਚ ਕੁਝ ਖੜਦਾ ਨਹੀਂ ਤੇ ਬਘੇਲ ਹੁਣ ਇੱਕੋ ਲਾਈਨ ਤੇ ਖੜੇ ਨੇ ਵੀ ਆਲ ਇਜ਼ ਵੈਲ। ਦੇਖਦੇ ਆ ਵੀ ਇਹਨਾਂ ਦੇ ਕੋਲ। ਜੀ ਜੀ, ਤੁਸੀਂ ਦੇਖਣਾ ਬਘੇਲ ਦੇ ਘਰੇ ਆਲ ਇਜ਼ ਵੈਲ ਨਹੀਂ ਰਹਿਣਾ। ਉਹਨੇ ਕਹਿਣਾ ਤੂੰ ਤੇਰਾ ਪੰਜਾਬ 'ਚ ਰੱਖਿਆ ਕੀ ਹੈ? ਉੱਥੇ ਤੇਰਾ ਰੱਖਿਆ ਹੈ ਕੀ ਚੰਦਰਿਆਨ ਵੀ ਤੂੰ ਉੱਥੇ ਪੰਜਾਬ ਭੱਜਾ ਫਿਰਦਾ ਹੈ। ਇਹਨੇ ਆਪਦੇ ਘਰ 'ਚ ਝਗੜਾ ਪਵਾ ਲੈਣਾ ਆਲ ਇਜ਼ ਵੈਲ ਕਰਦੇ ਆ। ਬਿਲਕੁਲ। ਉਧਰ ਬੈਂਸ ਦੇ ਘਰ ਦਾ ਘਿਰਾਓ ਕਰਨ ਪਹੁੰਚੇ ਸੀ ਆ ਭਾਜਪਾ ਵਾਲੇ ਸਟੂਡੈਂਟ ਬੈਂਕ, ਜਿਹੜਾ ਕਿ ABVP ਜਿਨ੍ਹਾਂ ਦਾ ਨਾਮ ਹੈ। ਦੇਖੋ ਹਰਜੋਤ ਬੈਂਸ ਹੈਗਾ ਸੌਫਟ ਟਾਰਗੇਟ ਗੁਰਪ੍ਰੀਤ। ਬਿਲਕੁਲ, ਇਹ ਆ ਸੌਫਟ ਟਾਰਗੇਟ ਕਿਉਂਕਿ ਉਹ ਬੰਦਾ ਕਿਸੇ ਪ੍ਰਤੀ ਸਖਤ ਸ਼ਬਦਾਵਲੀ ਨਹੀਂ ਇਸਤੇਮਾਲ ਕਰਦਾ। ਮਾਫ ਕਰਨਾ, ਮੈਂ ਬਹੁਤ ਆਲੋਚਨਾ ਕੀਤੀ ਹੈ ਬੈਂਸ ਦੀ, ਆਪਣੇ ਇਹ ਆਡੀਅנס ਨੂੰ ਪਤਾ ਹੈ ਜੀ, ਠੀਕ ਹੈ। ਪਰ ਯਾਰ ਗੱਲ ਇਹ ਆ ਕਿ ਜਦ ਤੁਸੀਂ ਇਹ ਚੀਜ਼ ਦੇਖਦੇ ਹੋ ਕਿ ਭਾਈ ਆਪਾਂ ਇਸ ਮਾਮਲੇ ਦੇ ਵਿੱਚ ਵੇਖੀਏ ਤਾਂ ਹਰਜੋਤ ਬੈਂਸ ਦਾ ਮੈਨੂੰ ਗੁਨਾਹ ਕੱਢ ਕੇ ਦਿਓ ਜੀ। ਆਪਾਂ ਉਹਦੇ ਸਕੂਲੀ ਸਿਸਟਮ ਦੀ ਆਲੋਚਨਾ ਕਰੀਏ। +2 ਦਾ ਪੇਪਰ ਲੀਕ ਹੋਇਆ ਸੀਗਾ, ਯਾਦ ਹੋਣਾ ਤੁਹਾਨੂੰ, ਉਹਦੇ ਵਾਸਤੇ ਜ਼ਿੰਮੇਵਾਰ ਠਹਿਰਾ ਸਕਦੇ ਹਾਂ ਆਪਾਂ ਜੀ, ਵੀ ਉਸ ਵਾਸਤੇ ਤੇ ਆਪਾਂ ਜ਼ਿੰਮੇਵਾਰ ਠਹਿਰਾ ਸਕਦੇ ਹਾਂ ਕਿ ਬਈ ਪੰਜਾਬ ਸਕੂਲ ਸਿੱਖਿਆ ਬੋਰਡ ਦੀ ਕਿਤੇ ਨਾ ਕਿਤੇ ਨਲਾਇਕੀ ਹੈ। ਬਿਲਕੁਲ। ਪਰੰਤੂ ਹੁਣ ਜੇ ਆਪਾਂ ਬਾਬਾ ਫਰੀਦ ਮੈਡੀਕਲ ਯੂਨੀਵਰਸਿਟੀ ਦੀ ਪ੍ਰੀਖਿਆ ਉਹਦੇ ਸਿਰ ਤੇ ਥੋਪ ਰਹੇ ਆ, ਯਾਰ ਕਿੱਡੀ ਮਾੜੀ ਗੱਲ ਹੈ, ਕਿੱਡੀ ਮਾੜੀ। ਅੱਛਾ, ਇਹਨਾਂ ਨੇ ਕੀ ਕੀਤਾ? ਕਾਂਗਰਸੀਆਂ ਨੇ ਇਹ ਕੀਤਾ ਕਿ ਬਈ ਜਾ ਕੇ ਉਹਦੇ ਇੱਕ ਬੋਰਡ ਲਾ ਰੱਖਿਆ ਸੀ। ਦੇਖੋ ਬੋਰਡ ਤੇ ਕੀ ਸ਼ਬਦਾਵਲੀ ਲਿਖੀ ਸੀ? ਹਰਜੋਤ ਬੈਂਸ ਨੇ ਲਿਖਿਆ ਸੀਗਾ ਕਿ ਇਹ ਤੁਹਾਡੇ ਪੁੱਤਰ ਦਾ ਘਰ ਹੈ, ਤੁਹਾਨੂੰ ਕਿਸੇ ਤੋਂ ਇਜਾਜ਼ਤ ਲੈਣ ਦੀ ਲੋੜ ਨਹੀਂ, ਤੁਸੀਂ ਇਸ ਘਰ 'ਚ ਸਿੱਧੇ ਦਾਖਲ ਹੋਣਾ ਜੀ। ਅੱਛਾ, ਉਸ ਪ੍ਰਾਪਰਟੀ ਤੇ ਕਾਲਾ ਤੇਲ ਮਲਿਆ ਗਿਆ ਜੀ। ਇਹ ਕੋਈ ਸਿਆਣਪ ਹੈ ਜੀ? ਯਾਨੀ ਜੋ ਚੀਜ਼ ਪਬਲਿਕ ਨੂੰ ਸਮਰਪਿਤ ਹੈ ਕਿ ਭਾਈ ਮੇਰਾ ਘਰ ਤੁਹਾਡੇ ਵਾਸਤੇ ਖੁੱਲਾ ਹੈ, ਤੁਸੀਂ ਕਿਸੇ ਤੋਂ ਪਰਮਿਸ਼ਨ ਨਹੀਂ ਲੈਣੀ, ਸਿੱਧੇ ਆ ਜਾਓ, ਕੋਈ ਗੱਲ ਨਹੀਂ। ਇਹਨਾਂ ਨੇ ਜਾ ਕੇ ਸ਼ੁਭੀ ਹੋਰਾਂ ਨੇ ਆ ਜਿਹੜਾ ਹੁਣ ਯੂਥ ਦਾ ਪ੍ਰਧਾਨ ਬਣਿਆ, ਇਹਨਾਂ ਨੇ ਕਾਲਾ ਤੇਲ ਮਲਿਆ ਉੱਥੇ। ਲਓ ਜੀ, ਇਹ ਕਿੱਡੀ ਗਲਤ ਗੱਲ ਹੈ ਕਿ ਜਿਹੜੀ ਚੀਜ਼ ਪਬਲਿਕ ਵਾਸਤੇ ਲੱਗੀ ਆ ਉਹ ਪਬਲਿਕ ਦੀ ਹੈ ਨਾ ਗੁਰਪ੍ਰੀਤ। ਬਿਲਕੁਲ, ਕਿ ਹਾਂ ਭਾਈ ਤੁਸੀਂ ਕਿੱਡੀ ਵੱਡੀ ਗੱਲ ਹੈ ਯਾਰ। ਕਿਸੇ ਦੇ ਇੱਕ ਮਿੰਟ, ਤੁਹਾਡੇ ਲਾਗੇ ਛਾਗੇ ਕਿੰਨੇ MLA ਹੋਣਗੇ ਇਦਾਂ ਦੇ, ਕਿੰਨੇ ਮੰਤਰੀ ਹੋਣਗੇ, ਕਿਸੇ ਦੇ ਘਰ 'ਚ ਇਸ ਤਰ੍ਹਾਂ ਦਾ ਬੋਰਡ ਲੱਗਾ? ਜੀ ਨਹੀਂ। ਇੱਕ ਬੰਦਾ ਬੋਰਡ ਲਾ ਕੇ ਕਹਿ ਰਿਹਾ ਕਿ ਯਾਰ ਤੁਹਾਨੂੰ ਕਿਸੇ ਚੈਕਿੰਗ ਜਾਂ ਕਿਸੇ ਪਰਮਿਸ਼ਨ ਦੀ ਲੋੜ ਨਹੀਂ, ਤੁਹਾਡੇ ਪੁੱਤਰ ਦਾ ਘਰ ਆ ਜਾਓ, ਤੁਹਾਡੇ ਭਰਾ ਦਾ ਘਰ ਆ ਜਾਓ। ਬਿਲਕੁਲ। ਹੁਣ ABVP ਵਾਲੇ ਆ ਗਏ, ABVP ਵਾਲੇ ਆ ਗਏ। ਨਹੀਂ ਮਤਲਬ ਕਿ ਹਰਜੋਤ ਬੈਂਸ ਨੂੰ ਜੇ ਤੁਸੀਂ ਗੁਨਾਹਗਾਰ ਮੰਨਦੇ ਹੋ, ਉਸ ਚੀਜ਼ ਵਾਸਤੇ ਰਿਸਪੌਂਸੀਬਲ ਮੰਨਦੇ ਹੋ, ਤੇ ਚਾਹੇ ਫਾਈਲ ਲਾ ਦਿਓ, ਪਹਿਲੇ ਜ਼ਿੰਮੇਵਾਰ ਠਹਿਰਾਓ ਤਾਂ ਸਹੀ ਨਾ। ਬਿਲਕੁਲ, ਕਿਉਂਕਿ ਉਹਦਾ ਤਾਂ ਮੰਤਰਾਲਾ ਹੀ ਨਹੀਂ ਹੈ। ਹੁਣ ਗੱਲ ਕੀ, ਕੱਲ ਆਪਾਂ ਗੱਲ ਕਰ ਰਹੇ ਸੀ ਜੋ ਫੋਰਨ ਵਿਜ਼ਿਟ ਆ, ਜਿਹੜੀ ਚੀਜ਼ ਹੈ ਉਹ ਹੈ ਕਿ ਉਹਦੇ ਤੇ ਜ਼ਿੰਮੇਵਾਰ ਠਹਿਰਾਓ ਬੰਦੇ ਨੂੰ, ਆਪੇ ਉਹਦੇ ਤੋਂ ਜਵਾਬ ਲਵੋ। ਹੁਣ ਇਹ ABVP ਵਾਲੇ ਇਹਨਾਂ ਨੂੰ ਬੰਦਾ ਪੁੱਛੇ ਕਿ ਬਾਈ ਜਦੋਂ ਉੱਥੇ ਵਿਦਿਆਰਥੀਆਂ ਨੂੰ ਕੁੱਟਿਆ ਜਾ ਰਿਹਾ ਸੀਗਾ, ਡਾਂਗਾ ਮਾਰੀਆਂ ਜਾ ਰਹੀਆਂ ਸੀਗੀਆਂ, ਉਹਨਾਂ ਨੂੰ ਰੁਸਵਾ ਕੀਤਾ ਜਾ ਰਿਹਾ ਸੀ, ਉਹਨਾਂ ਨੂੰ ਗਟਰ ਜਨਰੇਸ਼ਨ ਕਹਿ ਰਹੀ ਆ ਕੰਗਣਾ ਰਣੌਤ, ਤੇ ਉੱਥੇ ਤੁਹਾਡੇ ਹੱਥਾਂ 'ਚ ਕਿਉਂ ਬਾਈ ਚੂੜੀਆਂ ਪਾਈਆਂ ਨੇ? ਬਿਲਕੁਲ। ਉੱਥੇ ਜੇ ਵਿਦਿਆਰਥੀਆਂ ਦਾ ਤੁਹਾਨੂੰ ਇੰਨਾ ਫਿਕਰ ਆ, ਫਿਰ ਉਹਨਾਂ ਦੀ ਵੀ ਗੱਲ ਕਰੋ ਨਾ। ਮੇਰੀ ਪ੍ਰੋਬਲਮ ਹਮੇਸ਼ਾ ਇਹਨਾਂ ਨਾਲ ਇਹੋ ਰਹਿੰਦੀ ਹੈ ਕਿ ਤੁਹਾਡਾ ਸਟੈਂਡਰਡ ਡਬਲ ਹੈ। ਤੁਹਾਡਾ ਸਟੈਂਡਰਡ ਡਬਲ ਆ ਕਿ ਜੇ ਤੁਹਾਡੀ ਸਰਕਾਰ ਜ਼ੁਲਮ ਕਰਦੀ ਹੈ ਤਾਂ ਉਹ ਜ਼ੁਲਮ ਨਹੀਂ ਹੈ, ਉਹ ਕਰਮ ਹੈ। ਤੇ ਜੇ ਕੋਈ ਦੂਜਾ ਕਰਦਾ ਹੈ, ਦੂਜਾ ਕੋਈ ਨਹੀਂ ਵੀ ਕਰਦਾ, ਤੁਸੀਂ ਕਹਿੰਦੇ ਕਿ ਨਹੀਂ ਤੇਰੇ ਜਿੰਨੇ। ਸੋ ਇਹ ਹਿਪੋਕ੍ਰੇਸੀ ਦੀ ਮੇਰੇ ਖਿਆਲ ਦੇ ਨਾਲ ਸਿਖਰ ਹੈ। ਤੋ ਹਰਜੋਤ ਬੈਂਸ ਨੂੰ ਜਿਸ ਜਗ੍ਹਾ ਤੇ ਜ਼ਿੰਮੇਵਾਰ ਠਹਿਰਾਇਆ ਜਾਣਾ ਚਾਹੀਦਾ ਉੱਥੇ ਠਹਿਰਾਓ। ਆ ਤੇ ਐਵੇਂ ਹੁਣ ਇਹਨਾਂ ਨੇ ਪਾਣੀ 'ਚ ਮਧਾਣੀ ਪਾਈ ਆ। ਤੇ ਮੈਂ ਤੁਹਾਨੂੰ ਕੱਲ ਵੀ ਕਿਹਾ ਸੀ ਹਰਜੋਤ ਬੈਂਸ ਦੀ ਪਿੱਠ ਤੇ ਖਲੋਤੀ ਆ ਦਿੱਲੀ।
ਜੀ ਉਹਦਾ ਅਸਤੀਫਾ ਨਹੀਂ ਹੋਣਾ ਫਿਲਹਾਲ। ਤਾਂ ਗੱਲ ਇਹ ਆ ਕਿ ABVP ਵਾਲਿਆਂ ਨੂੰ ਥੋੜੀ ਸ਼ਰਮ ਕਰਨੀ ਚਾਹੀਦੀ ਆ ਕਿ ਜਦੋਂ ਤੁਹਾਡੇ ਬੰਦੇ ਗੁੰਡਾਗਰਦੀ ਕਰਦੇ ਹੋਸਟਲਾਂ 'ਚ ਵੜ ਕੇ ਸ਼ਾਇਨੀ ਘੋਸ਼ ਵਰਗਿਆਂ ਦੇ ਸਿਰ ਪਾੜਦੇ ਆ, ਉਦੋਂ ਤੁਸੀਂ ਕਿੱਥੇ ਪਾਣੀ 'ਚ ਡੁੱਬ ਜਾਂਦੇ ਜੇ ਬਈ। ਬਿਲਕੁਲ। ਇਹ ਕੱਲ ਵੈਸੇ ਤੁਸੀਂ ਦੱਸਿਆ ਸੀ ਵੀ ਜੇ ਲੋੜ ਪਵੇ ਵੀ ਤਾਂ ਅਸਤੀਫਾ ਲੈਣਾ ਕਿਹਦਾ ਹੈ, ਤੇ ਖੈਰ ਦੇਖਦੇ ਆ ਬਣਦਾ ਕੀ ਹੈ। AVP ਦਾ ਵੀ ਤੇ ABVP ਇਕੱਲੀ ਨਹੀਂ, ਜਿਹੜੇ ਇਹਨਾਂ ਦੇ ਸਾਬੇ ਸਰਵਾ ਨੇ ਮੋਦੀ ਸਾਹਿਬ, ਉਹ ਵੀ ਤਾਂ ਆ ਕੇ ਕਹਿੰਦੇ ਨੇ ਵੀ ਇਹ ਸਾਡੇ ਹੀ ਬੱਚੇ ਨੇ, ਕੋਈ ਨਾ ਦੰਦਾਂ ਥੱਲੇ ਜੀਭ ਆ ਜਾਂਦੀ ਹੁੰਦੀ ਹੈ, ਦੰਦ ਥੋੜੀ ਕਰਦੀ ਤੇ ਦੇਖੋ ਗੱਲ ਇਹ ਆ ਜੀ ਗੱਲ ਇਹ ਆ ਕਿ ਠੀਕ ਆ, ਨਰਿੰਦਰ ਮੋਦੀ ਹੋਰਾਂ ਨੇ ਫਿਰਾਕ ਦਿਲੀ ਦਿਖਾਈ ਆ ਕਿ ਕੋਈ ਗੱਲ ਨਹੀਂ, ਗਾਲਾਂ ਕੱਢ ਦਿੱਤੀਆਂ ਜੋ ਵੀ ਹੈ ਜੀ, ਠੀਕ ਆ। ਪਰ ਮੈਂ ਕੱਲ ਵੀ ਤੁਹਾਨੂੰ ਕਿਹਾ ਸੀਗਾ ਕਿ ਇਹ ਤੇ RSS ਦੀ ਹਾਰ ਹੈ ਨਾ, ਕਿ ਤੁਸੀਂ ਤੇ ਸੰਸਕ੍ਰਿਤੀ ਦੇ ਨਾਮ ਤੇ ਬੱਚਿਆਂ ਨੂੰ ਬਹੁਤ ਕੁਝ ਪੜਾਇਆ ਜੀ। ਤੇ ਦੂਜੀ ਗੱਲ ਇਹ ਆ, ਅੱਜ ਜਸਵੀਰ ਜੱਸੀ ਕਹਿ ਰਹੇ ਸਨ, ਆ ਜਿਹੜੇ ਸਿੰਗਰ ਨੇ ਭਾਈ ਸਾਹਿਬ ਬੜਾ ਬੋਲਦੇ ਨੇ ਬੇਬਾਕੀ ਨਾਲ, ਉਹ ਕਹਿੰਦੇ ਸਨ ਕਿ ਮੋਦੀ ਸਾਹਿਬ ਮੈਂ ਤੁਹਾਨੂੰ ਕਿਹਾ ਸੀ OTT ਬੰਦ ਕਰਵਾਓ, ਇਹ ਹੱਥੋਂ ਗਾਲਾਂ ਸਿੱਖਦੇ ਆ। ਤੇ ਮੈਂ ਕਿਹਾ ਜਿਹੜੇ ਸਾਡੀ ਮਾਂ ਭੈਣ ਇੱਕ ਕਰਦੇ ਹੁੰਦੇ ਸੀ ਬਜ਼ੁਰਗ, ਉਹਨਾਂ ਨੇ ਕਿਹੜੀ ਸਬਸਕ੍ਰਿਪਸ਼ਨ ਲਈ ਸੀ? ਨਹੀਂ ਉਹ ਰੇਡੀਓ ਤੇ OTT ਦੇਖਦੇ ਹੁੰਦੇ ਹੋਣਗੇ ਨਾ ਮੇਰੇ ਖਿਆਲ ਨਾਲ। ਕੀ ਇਸ ਮੁਲਕ ਨੂੰ ਹੋ ਗਿਆ ਸਰ? ਤਰਕ ਪਤਾ ਨਹੀਂ ਕਿੱਥੋਂ ਲੈ ਕੇ ਆਉਂਦੇ ਨੇ। ਮੈਂ ਕਦੇ ਰਿਪਲਾਈ ਨਹੀਂ ਦਿੰਦਾ, ਪਰ ਕਈ ਵਾਰ ਤੁਹਾਨੂੰ ਤਾਰਕਿਕ ਤਰੀਕੇ ਨਾਲ ਰਿਪਲਾਈ ਦੇਣਾ ਪੈਂਦਾ। ਜੱਸੀ ਬਹੁਤ ਵਧੀਆ ਇਨਸਾਨ ਨੇ, ਮੈਂ ਖੁਦ ਉਹਨਾਂ ਦਾ ਫੈਨ ਰਿਹਾ ਕਿਸੇ ਟਾਈਮ। ਤਾਂ ਕਹਿਣ ਦਾ ਮਤਲਬ ਹੈ ਕਿ ਗਾਲਾਂ ਵਾਲਾ ਮਾਮਲਾ ਜਿਹੜਾ, ਮੈਂ ਗਾਲਾਂ ਨਾਲ ਕਦੇ ਸਹਿਮਤ ਨਹੀਂ ਹੋਇਆ ਜੀ, ਠੀਕ ਹੈ ਜੀ। ਕਦੇ ਕਿਸੇ ਨੂੰ ਗਾਲ ਨਾ ਕੱਢੋ ਯਾਰ, ਕਿਸੇ ਲੀਡਰ ਨੂੰ। ਮੈਂ ਜ਼ੈਨ ਜ਼ੀ ਦੀ ਇਸ ਕਰਤੂਤ ਲਈ ਹਮੇਸ਼ਾ ਇਹਨਾਂ ਦੇ ਖਿਲਾਫ ਕਿ ਨਰਿੰਦਰ ਮੋਦੀ ਨੂੰ ਗਾਲਾਂ ਕੱਢਣ ਦਾ ਕੀ ਮਤਲਬ ਹੈ ਬਈ। ਫਿਰ ਜਦੋਂ ਆਪਾਂ ਗੱਲ ਕਰਦੇ ਹਾਂ, ਮੈਂ ਤੇ ਜਿਹੜੇ DSP ਦੀ ਧੀ ਨੂੰ ਗਾਲਾਂ ਕੱਢੀਆਂ ਸੀ ਇਹਨਾਂ ਨੇ, ਸਫਾਈ ਕਰਮਚਾਰੀਆਂ ਦੇ ਲੀਡਰਾਂ ਨੇ, ਮੈਂ ਉਹਨਾਂ ਦਾ ਵੀ ਕਿਹਾ ਸੀਗਾ ਕਿ ਨਹੀਂ, ਧੀ ਦਾ ਕੀ ਕਸੂਰ ਆ ਬਈ ਜੀ, ਨਰਿੰਦਰ ਮੋਦੀ ਦੇ ਘਰਦਿਆਂ ਦਾ ਕੀ ਕਸੂਰ ਆ। ਤਾਂ ਇਸ ਕਰਕੇ ਨਰਿੰਦਰ ਮੋਦੀ ਨੇ ਫਰਾਕ ਦਿਲੀ ਦਿਖਾਈ ਆ, ਨੋ ਡਾਊਟ, ਇਹਦੇ 'ਚ ਕੋਈ ਸ਼ੱਕ ਨਹੀਂ, ਕੋਈ ਦੋ ਰਾਏ ਨਹੀਂ ਹੈ। ਜ਼ੈਨ ਜ਼ੀ ਵਾਲੇ ਬੱਚੇ ਵੀ ਇਸ ਗੱਲ ਦੀ ਜੇ ਕਿਤੇ ਨਾ ਕਿਤੇ ਮਾਫੀ ਮੰਗ ਰਹੇ ਆ, ਠੀਕ ਆ, ਵਧੀਆ ਗੱਲ ਹੈ। ਪਰ ਇੱਕ ਵੱਡਾ ਸਵਾਲ ਆ ਕਿ ਜਦੋਂ ਤੁਹਾਡੇ ਬੰਦੇ ਕਹਿੰਦੇ ਆ, ਹੁਣ ਸੁਣੀ ਜਾਇਓ ਕਰੜਾ ਦਿਲ ਕਰਕੇ, ਜਦੋਂ ਤੁਹਾਡੇ ਬੰਦੇ ਕਹਿੰਦੇ ਆ देश के गद्दारों को गोली मारो सालों को, ਵੋਟ ਪਾਉਣ ਵਾਲੇ ਰਾਮਜ਼ਾਦੇ ਹੋਣਗੇ, ਦੂਜੇ ਹਰਾਮਜ਼ਾਦੇ ਹੋਣਗੇ। ਇਹ ਤੁਹਾਡੇ ਚੁਣੇ ਹੋਏ ਨੁਮਾਇੰਦੇ ਕਹਿੰਦੇ ਸੀ ਜੀ, ਉਹਨਾਂ ਨੂੰ ਵੀ ਫਿਰ ਬੁਰਾ ਕਹਿਣ ਦੀ ਜ਼ਰੂਰਤ ਹੈ। ਬਿਲਕੁਲ। ਇੱਥੇ ਇੱਕ ਪਰ ਮੈਂ ਵੀ ਲਾਉਣਾ ਗੁਸਤਾਖੀ ਦੇ ਨਾਲ, ਮੋਦੀ ਹੋਣਾ ਨੇ ਜਿਹੜਾ ਵੀਡੀਓ ਪਾਈ ਉਸੇ ਦੇ ਉੱਤੇ ਵੀ ਤੁਸੀਂ ਹੁਣ ਤਾਂ ਕਹਿ ਰਹੇ ਹੋ ਫਰਾਕ ਦਿਲੀ ਦੇ ਨਾਲ ਵੀ ਚਲੋ ਕੋਈ ਨਾ, ਨਿਆਣੇ ਨੇ, ਐ ਹੋ ਜਾਂਦਾ, ਉਹ ਹੋ ਜਾਂਦਾ ਹੁੰਦਾ, ਤੇ ਇਹਦਾ ਮਤਲਬ ਕਿ ਤੁਸੀਂ ਇਹ ਸਾਬਤ ਕਰ ਰਹੇ ਹੋ ਵੀ ਸਾਡਾ ਪੱਖ ਹਾਲੇ ਵੀ ਠੀਕ ਸੀ, ਇਹ ਬੱਚੇ ਜੋ ਕੁਝ ਕਰ ਰਹੇ ਸੀ ਗਲਤ ਕਰ ਰਹੇ ਸੀ। ਕਹਿਣ ਦਾ ਭਾਵ ਵੀ ਇਹੀ ਗਲਤ ਇਨਫਲੂਐਂਸ 'ਚ ਆ ਗਿਆ ਸੀ। ਅਸਤੀਫਾ ਜਿਹੜਾ ਹੋਇਆ ਵੀ ਉਹ ਵੀ ਫਿਰ ਉਹ ਕਿਹੜੀ ਹਵਾ 'ਚ ਮੰਨ ਲਈਏ ਵੀ ਤੁਸੀਂ ਕਰਵਾਇਆ ਸੀ, ਜੇਕਰ ਇਹ ਬੱਚੇ ਹਾਲੇ ਵੀ ਤੁਸੀਂ ਮੰਨਦੇ ਹੋ ਵੀ ਕਿਸੇ ਹੋਰ ਹਵਾ 'ਚ। ਮੇਰਾ ਭਤੀਜਾ ਹੈ 2.5 ਸਾਲ ਦਾ, ਠੀਕ ਹੈ, ਜਦੋਂ ਉਹ ਇਰੀਟੇਟ ਹੋ ਜਾਂਦਾ ਹੈ, ਹਾਂਜੀ, ਮੇਰਾ ਭਤੀਜਾ ਹੈ 2.5 ਸਾਲ ਦਾ, ਠੀਕ ਹੈ ਜੀ, ਬਿਲਕੁਲ 2.5 ਸਾਲ ਦਾ, ਇਨੋਸੈਂਟ ਹੈ, ਠੀਕ ਹੈ, ਬਹੁਤ ਪਿਆਰਾ। ਜਦੋਂ ਉਹਨੂੰ ਖਿਜਾ ਦਈਏ ਤਾਂ ਉਹ ਵੀ ਅੱਗੋਂ ਗਾਲ ਕੱਢਦਾ, 2.5 ਸਾਲ ਦਾ ਜੀ ਜੀ। ਜਦੋਂ ਉਹਨੂੰ ਖਿਜਾ ਦਈਏ ਨਾ, ਜਦੋਂ ਉਹਨੂੰ ਖਿਜ ਚੜ ਜਾਵੇ ਤਾਂ ਉਹ ਵੀ ਗਾਲ ਕੱਢ ਦਿੰਦਾ ਜੀ। ਮਤਲਬ ਕਿ ਹੁਣ ਮਾਈਕ ਤੇ ਬੋਲਦਾ ਠੀਕ ਨਹੀਂ ਲੱਗਦਾ, ਜਿਵੇਂ ਨਾਰਮਲ ਗੱਲ ਕਰਦੇ ਆ, ਕਿਉਂਕਿ ਉਹਨੂੰ ਪਤਾ ਨਹੀਂ, ਇਨੋਸੈਂਟ ਹੈ ਨਾ। ਉਹ ਗੱਲ ਇਹ ਆ ਕਿ ਜਦ ਬੱਚਿਆਂ ਨੂੰ ਤੁਸੀਂ ਖਿਜਾ ਦੋਗੇ, ਜਦ ਬੱਚਿਆਂ ਨੂੰ ਤੁਸੀਂ ਤੰਗ ਕਰ ਦਿਓਗੇ, ਉਹਨਾਂ ਦੀ ਗੱਲ ਹੀ ਨਹੀਂ ਸੁਣੋਗੇ, ਉਹਨਾਂ ਦਾ ਗੁੱਸਾ, ਗਾਲ ਕੀ ਹੈ? ਗਾਲ ਇੱਕ ਫਰਸਟ੍ਰੇਸ਼ਨ ਕੱਢਣ ਦਾ ਤਰੀਕਾ ਹੈ ਨਾ, ਮੈਂ ਉਹਨੂੰ ਗਲਤ ਕਹਿਣਾ, ਪਰ ਉਹ ਬੱਚਾ ਜੇ ਅੱਜ ਫਰਸਟ੍ਰੇਟ ਹੈ ਤਾਂ ਕਿਉਂ ਹੈ ਜੀ? ਉਹਨੇ ਗਾਲ ਕਿਉਂ ਸਿੱਖੀ ਹੈ? ਤੁਹਾਡੀ ਸੰਸਕ੍ਰਿਤੀ ਵਾਲੀ ਸਿੱਖਿਆ ਕਿੱਥੇ ਗਈ ਹੈ? ਇਹ ਚੀਜ਼ਾਂ ਤੇ ਤੁਹਾਨੂੰ ਵੀ ਮੰਨਣੀਆਂ ਪੈਣਗੀਆਂ ਨਾ ਸਾਹਿਬ। ਬਿਲਕੁਲ। ਇਸ ਤੋਂ ਅੱਗੇ ਆਪਾਂ ਵਧੀਏ ਤਾਂ ਉਧਰ ਵਿਧਾਇਕਾਂ ਦੇ ਮੁੰਡਿਆਂ ਨੇ ਫਸਾ ਦਿੱਤੇ ਨੇ 550 ਕਰੋੜ ਰੁਪਏ ਦੇ ਪ੍ਰੋਜੈਕਟ। ਇਹ ਉਹੀ ਨੇ ਸਾਹਿਬ ਜਿਹੜੇ 2 ਵਿਧਾਇਕਾਂ ਦੇ ਮੁੰਡੇ ਇਹਨਾਂ ਨੇ ਐਡਜਸਟ ਕੀਤੇ FNCC ਕੰਪਨੀ ਦੇ ਵਿੱਚ। ਚਲੋ ਕੰਪਨੀ ਮੈਂ ਇਸ ਕਰਕੇ ਕਹਿ ਰਿਹਾ, ਉਹਨੂੰ ਕਮੇਟੀ ਕਹਿੰਦੇ ਵੈਸੇ, ਫਾਈਨੈਂਸ ਐਂਡ ਕੰਟਰੈਕਟ ਕਮੇਟੀ ਜੀ। ਤਾਂ ਗੱਲ ਇਹ ਆ ਕਿ ਇਹਨਾਂ ਨੇ ਜੋ ਕੀਤਾ ਗੁਰਪ੍ਰੀਤ, ਉਹ ਚੈਲੰਜ ਹੋ ਗਿਆ ਹਾਈ ਕੋਰਟ ਦੇ ਵਿੱਚ। ਜਿਸ ਵੇਲੇ ਹਾਈ ਕੋਰਟ 'ਚ ਚੈਲੰਜ ਹੋ ਗਿਆ
ਤਾਂ ਉੱਥੇ ਜਾ ਕੇ ਇਸ ਪੇਸ਼ੀ ਤੇ ਜਿਹੜੇ ਪਟੀਸ਼ਨ ਕਰਤਾ ਵਕੀਲ ਸਨ, ਕਾਉਂਸਲਰ ਵੀ ਹੈ, ਉਹ ਕਹਿੰਦੇ ਜੀ ਕਿ ਇਹ ਮੂੰਹ ਜ਼ਬਾਨੀ ਆਦੇਸ਼ ਪਾਸ ਕਰ ਰਹੇ। ਤਾਂ ਉਹਦੇ 'ਚ ਮੇਅਰ ਨੂੰ ਵੀ ਨੋਟਿਸ ਹੋ ਗਿਆ, ਹਾਲਾਂਕਿ ਇਹਨਾਂ ਨੇ ਇਤਰਾਜ਼ ਪ੍ਰਗਟਾਇਆ। ਹੁਣ ਕੀ ਹੋ ਰਿਹਾ? ਹੁਣ ਇਸ ਸਿੱਟੇ ਦੇ ਵਿੱਚ ਜਦੋਂ ਤੁਸੀਂ ਦੇਖੋਗੇ ਨਾ ਤਾਂ ਇੱਕ ਸਿਨੈਰੀਓ ਸਾਫ਼ ਉਗੜਦਾ ਹੈ ਗੁਰਪ੍ਰੀਤ, ਕਿ 550 ਕਰੋੜ ਦੇ ਲੁਧਿਆਣੇ ਦੇ ਪ੍ਰੋਜੈਕਟ ਜਿਹੜੇ ਆ ਨਾ ਉਹ ਅਟਕ ਗਏ। 550 ਕਰੋੜ ਦੇ। ਤਾਂ ਹੁਣ ਉਹਦੇ ਵਾਸਤੇ ਜ਼ਿੰਮੇਵਾਰ ਕੌਣ ਹੈ ਸਰ? ਜ਼ਿੰਮੇਵਾਰ ਤਾਂ ਤੁਸੀਂ ਹੋ ਨਾ, ਕਿ ਜਿਹੜਾ ਆਪਣਾ ਕਾਰਪੋਰੇਸ਼ਨ ਐਕਟ ਆ ਕਿ ਉਹਦੇ ਵਿੱਚ ਜਦੋਂ ਇਹ ਲਿਖਿਆ ਸਾਫ਼ ਕਿ ਤੁਸੀਂ ਇਦਾਂ ਕਿਸੇ ਵੀ ਬੰਦੇ ਨੂੰ ਅਪੁਆਇੰਟ ਕਰ ਹੀ ਨਹੀਂ ਸਕਦੇ, ਇਲੈਕਟਡ ਜਾਣਗੇ। ਤੁਸੀਂ ਉਹ ਪੰਗਾ ਲਿਆ ਤੇ ਅੱਜ ਤੁਸੀਂ ਦੇਖੋ ਕਿ 162 ਕਰੋੜ ਦਾ ਇੱਕ, 150 ਕਰੋੜ ਦਾ ਇੱਕ, 135 ਕਰੋੜ ਦਾ ਇੱਕ, 100 ਕਰੋੜ ਦਾ ਇੱਕ, ਵੱਖ-ਵੱਖ ਇਹ ਤਕਰੀਬਨ 550 ਕਰੋੜ ਦੇ ਪ੍ਰੋਜੈਕਟ ਲਟਕ ਗਏ। ਇਹਨਾਂ ਦੀ ਨਲਾਇਕੀ, ਇਹਨਾਂ ਦੀ ਨਾ ਅਹਿਲੀਅਤ ਤੇ ਇਹਨਾਂ ਦੀਆਂ ਬੇਵਕੂਫੀਆਂ ਤੇ ਆਪ ਉਦਰੀਆਂ ਕਰਕੇ ਜੀ। ਉਧਰ ਤੀਰਥ ਯਾਤਰਾ ਵਿੱਚ ਹੁੰਦੇ ਖਰਚਿਆਂ ਦਾ ਅਜੀਬੋ-ਗਰੀਬ ਮਾਮਲਾ ਸਾਹਮਣੇ ਆਇਆ ਜੀ, ਇਹ ਕੀ ਚੱਲੀ ਜਾਂਦਾ? ਬਿਲਕੁਲ ਇੱਥੇ ਨਾ 3 ਬਿੱਲ ਆਏ ਨੇ ਗੁਰਪ੍ਰੀਤ ਸਾਹਮਣੇ। ਕਮਾਲ ਦੀ ਗੱਲ ਹੈ ਕਿ ਇਹਦੇ ਵਿੱਚ ਪੰਜਾਬ ਦਿੱਲੀ ਟੂਰਿਜ਼ਮ ਦੇ ਵੰਨਿਓ ਜਲੰਧਰ ਤੋਂ ਸ੍ਰੀ ਅਨੰਦਪੁਰ ਸਾਹਿਬ ਦੇ ਲਈ AC ਬੱਸ 52 ਸੀਟਰ 3 ਦਿਨ ਦੇ ਲਈ 70,000 ਰੁਪਏ ਦੇ ਵਿੱਚ ਜਾ ਰਹੀ ਹੈ। ਠੀਕ ਹੈ, ਉਹਦੇ ਵਿੱਚ ਕਮਾਲ ਦੀ ਗੱਲ ਹੈ ਕਿ 3 ਮਈ ਨੂੰ 8 ਸ਼ਰਧਾਲੂ ਜਾਂਦੇ ਆ ਸਿਰਫ, ਪਰ ਉਹਨਾਂ ਦਾ ਖਰਚਾ ਕਿੰਨਾ ਹੈ? 93,000। ਫਿਰ 9 ਸ਼ਰਧਾਲੂਆਂ ਦੇ ਜਥੇ ਦੀ ਯਾਤਰਾ ਦਾ ਬਿੱਲ ਹੈ 97,000 ਤੇ 15 ਸ਼ਰਧਾਲੂਆਂ ਦੀ ਯਾਤਰਾ ਦਾ ਖਰਚਾ ਹੈ ਜੀ 1.25 ਲੱਖ ਰੁਪਇਆ। ਯਾਨੀ ਕਿ 52 ਸੀਟਰ ਗੱਡੀਆਂ ਤੁਸੀਂ ਬੁੱਕ ਕਰ ਲਈਆਂ, ਯਾਨੀ ਬੱਸਾਂ ਬੁੱਕ ਕਰ ਲਈਆਂ। ਜਥੇ ਜਾ ਰਹੇ ਆ 5 ਦੇ 10 ਦੇ 15 ਦੇ, ਬੰਦੇ ਹੀ ਨਹੀਂ ਪੂਰੇ ਹੋ ਰਹੇ ਤੇ ਬਿੱਲ ਪੈ ਰਹੇ ਨੇ ਹਜ਼ਾਰਾਂ 'ਚ ਲੱਖਾਂ 'ਚ। ਬਈ ਇਹਦੇ ਨਾਲੋਂ ਤੇ ਤੁਸੀਂ ਛੋਟੇ ਹਾਥੀ ਜਾਂ ਟੈਂਪੂ ਟਰੈਵਲ ਇਦਾਂ ਦੇ ਕਰ ਲਓ ਛੋਟੇ ਜਥਿਆਂ ਵਾਸਤੇ। ਕਿਉਂਕਿ 52 ਸੀਟਰ ਵਾਲੇ ਜਿਹੜੇ ਆ ਨਾ ਉਹ ਤੇ ਬੱਸ ਓਨਰ ਹੈ ਜਾਂ ਜੋ ਵੀ ਹੈ ਉਹ ਤੇ ਆਪਣੇ ਹਿਸਾਬ ਨਾਲ ਉਹਨਾਂ ਪੈਸਾ ਲੈਣਗੇ ਨਾ। ਬਿਲਕੁਲ। ਇਸ ਕਰਕੇ ਇਹ ਜਿਹੜੇ ਬਿੱਲ ਆ ਰਹੇ ਆ ਇਹਨਾਂ ਨੇ ਦਿਖਾ ਦਿੱਤਾ ਹੈ ਕਿ ਜਿਹੜੀ ਤੀਰਥ ਯਾਤਰਾ ਹੈ ਉਹ ਪ੍ਰਸੰਗਕ ਨਹੀਂ ਹੈ ਗੁਰਪ੍ਰੀਤ ਇਸ ਵੇਲੇ। ਤੇ ਮੈਂ ਤਾਂ ਅੱਗੇ ਕਹਿੰਦਾ ਤੀਰਥ ਯਾਤਰਾ ਕਿਉਂ ਬਈ ਬਜ਼ੁਰਗਾਂ ਵਾਸਤੇ ਕਿਉਂ? ਜਿਹੜੇ ਜ਼ੈਨਜ਼ੀ ਨੇ ਜਾਂ ਯੰਗ ਮੁੰਡੇ ਨੇ ਜਾਂ ਮੇਰੇ ਵਰਗੇ ਅੱਧ ਖੜ ਨੇ, ਯਾਰ ਸਾਡੇ ਤੋਂ ਪੁੱਛੋ ਨਾ, ਅਸੀਂ ਕਿੱਥੇ ਕਿੱਥੇ ਯਾਤਰਾ ਕਰਨੀ ਚਾਹੁੰਦੇ ਆ, ਸਾਡੀ ਵੀ ਯਾਤਰਾ ਕਰਾਓ। ਕੀ ਗੱਲ ਹੈ, ਸਾਡੀ ਵੋਟ ਹੈ ਨਹੀਂ, ਸਾਡੀ ਵੋਟ ਮੰਗੋਲੀਆ ਦੇ ਵਿੱਚ ਹੈ, ਦੱਸੋ ਜੀ। ਬਿਲਕੁਲ। ਉਸ ਤੋਂ ਅੱਗੇ ਚੱਲੀਏ, ਮੋਦੀ ਸਰਕਾਰ ਅਹਿਮ ਬਿੱਲ ਤੋਂ ਪਿੱਛੇ ਹਟ ਸਕਦੀ ਹੈ? ਬਿਲਕੁਲ ਗੁਰਪ੍ਰੀਤ, ਉਹ ਅਹਿਮ ਬਿੱਲ ਹੈ ਡੀਲਿਮਿਟੇਸ਼ਨ ਵਾਲਾ। ਨਰਿੰਦਰ ਮੋਦੀ ਗੌਰਮੈਂਟ ਡਰੀ ਹੋਈ ਹੈ, ਦੁਖੀ ਹੋਈ ਹੈ ਤੇ ਇਸ ਵੇਲੇ ਕਿਤੇ ਨਾ ਕਿਤੇ ਪਿਛਲਖੁਰੀ ਆ। ਉਹਨਾਂ ਲਈ ਇਹ ਬਹੁਤ ਔਖਾ ਹੈ ਕਿ ਡੀਲਿਮਿਟੇਸ਼ਨ ਬਿੱਲ ਲਿਆਉਣ। ਉਹ ਬਿੱਲ ਜੇ ਡਿੱਗ ਗਿਆ ਤੇ ਇਹਨਾਂ ਦੀ ਬਚੀ ਖੁਚੀ ਜਿਹੜੀ ਸਾਖ ਹੈ, ਛਵੀ ਹੈ, ਉਹ ਬਿਲਕੁਲ ਹੀ ਖਤਮ ਹੋ ਜਾਏਗੀ, ਬਿਲਕੁਲ ਖਤਮ ਹੋ ਜਾਏਗੀ। ਸੋ ਇਸ ਵਾਸਤੇ ਮੇਰਾ ਆਪਣਾ ਓਪੀਨੀਅਨ ਹੈ, ਮੇਰਾ ਆਪਣਾ ਮਤ ਹੈ, ਮੇਰਾ ਵਿਚਾਰ ਹੈ ਕਿ ਨਵੀਂ ਹੱਦਬੰਦੀ ਦਾ ਬਿੱਲ ਇਹ ਨਹੀਂ ਲਿਆ ਪਾਉਣਗੇ। ਔਰ ਨਵੀਂ ਹੱਦਬੰਦੀ ਨਾ ਲਿਆਉਣ ਦਾ ਮਤਲਬ ਇਹ ਆ ਕਿ ਕਿਤੇ ਨਾ ਕਿਤੇ ਮੈਸੇਜ ਜਾਏਗਾ ਕਿ ਨਰਿੰਦਰ ਮੋਦੀ ਵਿੱਚ ਉਹ ਪਹਿਲਾਂ ਵਾਲੀ ਜ਼ੁਰਤ ਗੜਸ ਨਹੀਂ ਰਹੀ, ਜਿਹਦੇ ਕਰਕੇ ਵਿਰੋਧੀ ਜਿਹੜੇ ਆ ਚੱਲਦੇ ਸਨ, ਡਰਦੇ ਸਨ। ਜੀ। ਤੇ ਉਧਰ ਘੱਟੋ ਘੱਟ ਬੈਲੈਂਸ ਨੇ ਵੀ ਭਰਪੂਰ ਕਰ ਦਿੱਤੀਆਂ ਨੇ ਬੈਂਕਾਂ। ਦੇਖੋ ਇਹ ਮਿਨੀਮਮ ਬੈਲੈਂਸ ਵਾਲਾ ਜਿਹੜਾ ਪੰਗਾ ਨਾ, ਇਹ ਤੇ ਮੈਂ ਉਦੋਂ ਜਦੋਂ ਇਹ ਲੈ ਕੇ ਆਏ ਨਰਿੰਦਰ ਮੋਦੀ ਰਾਜ ਦੇ ਵਿੱਚ ਬੜੀਆਂ ਚੀਜ਼ਾਂ ਵਾਪਰੀਆਂ ਨੇ ਇਸ ਤਰ੍ਹਾਂ ਦੀਆਂ। ਤਾਂ ਉਸ ਵੇਲੇ ਵੀ ਮੈਂ ਕਿਹਾ ਸੀਗਾ ਕਿ ਇਹ ਗਰੀਬਾਂ ਦਾ ਖੂਨ ਨਿਚੋੜਨ ਵਾਲੀ ਗੱਲ ਹੈ। ਕਿਉਂਕਿ ਅਮੀਰਾਂ ਦਾ ਬੈਲੈਂਸ ਕਦੇ ਮਿਨੀਮਮ ਨਹੀਂ ਹੁੰਦਾ ਗੁਰਪ੍ਰੀਤ, ਇਹ ਗੱਲ ਮੰਨ ਲਓ ਮੇਰੀ। ਬਿਲਕੁਲ। ਅਮੀਰ ਕਿਹੜੇ ਦਾ ਬੈਲੈਂਸ ਮਿਨੀਮਮ ਹੋਏਗਾ? ਉਹਨੂੰ ਤੇ ਪੈਸਾ ਟਿਕਾਣੇ ਲਾਉਣ ਦੀ ਚਿੰਤਾ ਹੁੰਦੀ ਕਿ ਕਿੱਥੇ ਲਾਵਾਂ। ਉਹਦੀਆਂ ਤਾਂ ਨੱਕੋ ਨੱਕ ਨੇ। ਮਾਈਨਸ ਬਿੱਲ ਹੋਏਗਾ ਤੁਹਾਡੇ ਮੇਰੇ ਵਰਗੇ ਦਾ, ਹੈਂਡ ਟੂ ਮਾਊਥ ਵਾਲੇ ਦਾ, ਗਰੀਬ ਦਾ, ਗੁਰਬੇ ਦਾ, ਮਜ਼ਦੂਰ ਦਾ। ਤੋ ਇਸ ਕਰਕੇ ਇਹ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਰੱਤ ਨਿਚੋੜੀ ਗਈ ਹੈ ਤੇ ਹੁਣ ਤੱਕ ਤੇ ਬਹੁਤ ਜ਼ਿਆਦਾ ਰੱਤ ਨਿਚੋੜੀ ਹੈ। 2026 ਦੇ ਵਿੱਚ ਤੁਸੀਂ ਦੇਖੋਗੇ ਕਿ ਹੁਣ ਤੱਕ 4948 ਕਰੋੜ ਰੁਪਏ ਦੀ ਕਮਾਈ ਕੀਤੀ ਆ ਮਿਨੀਮਮ ਬੈਲੈਂਸ ਤੇ ਲੱਗਣ ਵਾਲੀ ਪੈਨਲਟੀ ਤੋਂ। ਜੀ ਤੁਸੀਂ ਹਿਸਾਬ ਲਾ ਲਓ।
ਇਹ ਕਿੱਡੀ ਵੱਡੀ ਗੱਲ ਹੈ। ਇਹ ਕਿਹੜੇ ਬੈਂਕ ਹੈ? ਇਹ ਉਹ ਬੈਂਕ ਹੈ ਜਿਹੜੇ ਨਿੱਜੀ ਖੇਤਰ ਦੇ ਆ। ਸਰਕਾਰੀ ਬੈਂਕ ਉਹ ਹੈਗੇ ਆ 2137 ਕਰੋੜ ਤੇ, ਯਾਨੀ ਦੋਨਾਂ ਨੂੰ ਜੋੜ ਲਓਗੇ ਤਾਂ ਕਿੰਨੀ ਕਮਾਈ ਹੋਗੀ? 7086 ਕਰੋੜ, 7086 ਕਰੋੜ, ਯਾਨੀ ਗਰੀਬ ਨੂੰ 7086 ਕਰੋੜ ਦਾ ਟੀਕਾ ਲਾਇਆ ਨਾ ਬੈਂਕਾਂ ਨੇ। ਔਰ ਜਦ ਕਿ ਮਿਨੀਮਮ ਬੈਲੈਂਸ ਦੀ ਕੋਈ ਕੰਡੀਸ਼ਨ ਨਹੀਂ ਸੀ ਹੁੰਦੀ ਨਰਿੰਦਰ ਮੋਦੀ ਦੇ ਰਾਜ ਤੋਂ ਪਹਿਲਾਂ। ਜੀ, ਇਹ ਛਿੱਲ ਲਾਉਣੀ ਹੈ ਕਿਸੇ ਪਾਸਿਓਂ ਵੀ, ਹੱਥ ਪੈ ਗਿਆ ਜਿੱਥੋਂ ਉੱਥੋਂ ਲਾ ਲੈਂਦੇ ਨੇ ਦਵਾ ਸੱਟ। ਖੈਰ, ਇਸੇ ਦੇ ਨਾਲ ਪ੍ਰੋਗਰਾਮ ਦਾ ਸਮਾਂ ਇੱਥੇ ਹੀ ਸਮਾਪਤ ਹੁੰਦਾ ਹੈ। ਤੁਸੀਂ ਜੁੜੇ ਜਾਣਕਾਰੀਆਂ ਸਾਂਝੀਆਂ ਕੀਤੀਆਂ, ਬਹੁਤ ਬਹੁਤ ਧੰਨਵਾਦ ਜੀ। ਧੰਨਵਾਦ।